दर्शकों ब्रेक बाद आप सब ਨੂੰ ਜੀ ਆਇਆਂ ਕਹਿੰਦੇ ਆ। ਸੋ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਨੂੰ ਲੈ ਕੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਜੰਮੂ ਕਸ਼ਮੀਰ ਦੌਰੇ ਨੂੰ ਲੈ ਕੇ ਪਾਕਿਸਤਾਨ ਨੇ ਇਤਰਾਜ਼ ਜਿਹੜਾ ਉਹ ਜਤਾਇਆ ਹੈ ਔਰ ਮੋਦੀ ਵੱਲੋਂ ਜਨਾਬ ਦਰਿਆ ਤੇ ਕੁਝ ਯੋਜਨਾਵਾਂ ਸ਼ੁਰੂ ਕਰਨਾ ਭਾਰਤ ਤੇ ਪਾਕਿਸਤਾਨ ਵਿਚਾਲੇ 1960 ਵਿੱਚ ਹੋਈ ਇੰਡਸ ਵਾਟਰ ਟ੍ਰੀਟੀ ਦੀ ਉਲੰਘਣਾ ਹੈ ਕਿ ਭਾਰਤ ਇੰਡਸ ਵਾਟਰ ਟ੍ਰੀਟੀ ਜਿਹੜੀਆਂ ਹੈਗੀਆਂ ਨੇ ਇੱਕ ਤਰਫਾ ਤੌਰ ਤੇ ਖਤਮ ਕਰਨ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਪਿਛਲੇ ਹਫਤੇ ਫਰਾਈਡੇ ਦੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ ਕਿ ਕਿਵੇਂ ਮੋਦੀ ਦੀ ਸਾਂਬਾ ਵਿਜ਼ਿਟ ਜੰਮੂ ਦੇ ਨੇੜੇ 16-17 ਕਿਲੋਮੀਟਰ ਉੱਥੋਂ ਉਹਨੂੰ ਲੈ ਕੇ ਕਿਵੇਂ ਉਹਨਾਂ ਨੇ ਤਾਂ ਪਹਿਲਾਂ ਇੱਕ ਦਹਿਸ਼ਤਗਰਦੀ ਘਟਨਾ ਕਰਵਾਈ ਔਰ ਉਸ ਦੀ ਆੜ ਦੇ ਵਿੱਚ ਇਹ ਸੀ ਜੀ ਦੇਖੋ ਮੋਦੀ ਦੀ ਸਿਕਿਉਰਿਟੀ ਨੂੰ ਖਤਰਾ ਔਰ ਦੋਨੇ ਜਿਹੜੇ ਦਹਿਸ਼ਤਗਰਦ ਮਾਰੇ ਗਏ ਉਹਨਾਂ ਦੇ ਕਹਿਣ ਮੁਤਾਬਕ ਪਾਕਿਸਤਾਨ ਵੱਲੋਂ ਸੁਸਾਈਡ ਮਿਸ਼ਨ ਸੀ। ਔਰ ਉਹੀ ਦਿਨ ਅਸੀਂ ਬੇਸ਼ੱਕ ਉਦੋਂ ਅਜੇ ਖਬਰਾਂ 'ਚ ਤਾਂ ਨਹੀਂ ਸੀ ਲੇਕਿਨ ਅਸੀਂ ਇਹ ਕਿਹਾ ਵੀ ਇਹ ਜਿਹੜਾ ਰਾਜਨਾਥ ਸਿੰਘ ਫੌਜ ਨੂੰ ਐਡਰੈਸ ਕਰਦੇ ਆ ਇਹ ਕਹਿ ਰਿਹਾ ਸਿਕਿਉਰਿਟੀ ਅਲਰਟ, ਲੇਕਿਨ ਉਸ ਤੋਂ ਅਗਲੇ ਦਿਨ ਵੀਕਐਂਡ ਦੇ ਉੱਤੇ ਉਹਦੀ ਬੜੀ ਕਲੀਅਰ ਸਟੇਟਮੈਂਟ ਇੱਕ ਹੋਰ ਥਾਂ ਤੇ ਸੀ ਕਿ ਜੇ ਕੋਈ ਵੀ ਦਹਿਸ਼ਤਗਰਦ ਕਾਰਵਾਈ ਗੁਆਂਢੀ ਮੁਲਕ ਵੱਲੋਂ ਹੋਈ ਤੇ ਅਸੀਂ ਉਸ ਮੁਲਕ ਦੇ ਅੰਦਰ ਜਾ ਕੇ ਕਾਰਵਾਈ ਕਰਾਂਗੇ। ਹੁਣ ਇਹ ਐਵੇਂ ਨਹੀਂ ਹੈ ਜਦੋਂ ਅਸੀਂ ਸਾਡੇ ਕੁਝ ਪਾਕਿਸਤਾਨੀ ਵੀਰ ਜਿਹੜੇ ਨੇ ਉਹ ਆਬਜੈਕਟ ਕਰਦੇ ਨੇ ਜੀ ਤੁਸੀਂ ਯੂਕਰੇਨ ਦੀ ਹਮਾਇਤ ਦੀ ਕਿਉਂ ਗੱਲ, ਅਸੀਂ ਕੋਈ ਯੂਕਰੇਨੀਅਨ ਪੋਲੀਟਿਕਸ ਜਾਂ ਰਸ਼ੀਅਨ ਕੀ ਆ ਉਹਦੇ ਨਹੀਂ, ਅਸੀਂ ਇਹ ਸਮਝਦੇ ਹਾਂ ਕਿ ਭਾਈ ਜਿਹੜਾ ਅੱਖਾਂ ਬੰਦ ਕਰਕੇ ਤੁਸੀਂ ਉਸੇ ਪੇਜ ਤੇ ਖਲੋਤੇ ਹੋ ਜੇ ਰਸ਼ੀਆ ਨੇ ਯੂਕਰੇਨ ਦੀ ਸੋਵਰਨਿਟੀ ਵਾਇਲੇਟ ਕਰਦਿਆਂ ਅਟੈਕ ਕੀਤਾ ਹੈ। ਇੰਡੀਆ ਆਲਰੇਡੀ ਜਿਹੜਾ ਉਸ ਦਾ ਬਾਲਾਕੋਟ ਦੇ ਹਵਾਲੇ ਨਾਲ ਕਰ ਚੁੱਕਾ ਹੈ ਤੇ ਕੱਲ ਨੂੰ ਇੰਡੀਆ ਉਹਦੇ ਲਈ ਗਰਾਊਂਡ ਤਿਆਰ ਐਵੇਂ ਨਹੀਂ ਉਹ ਐਗਰੈਸਰ ਰਸ਼ੀਆ ਦੇ ਨਾਲ ਖਲੋਤਾ ਹੈ। ਇਹੀ ਗੱਲ ਰਾਜਨਾਥ ਸਿੰਘ 3 ਦਿਨ ਪਹਿਲਾਂ ਕਹਿ ਰਿਹਾ ਕਿ ਕੋਈ ਦਹਿਸ਼ਤਗਰਦ ਕਾਰਵਾਈ ਹੋਈ ਅਸੀਂ ਜਿਹੜਾ ਅੰਦਰ ਜਾ ਕੇ ਅਟੈਕ ਕਰਾਂਗੇ। ਹੁਣ ਇਸ ਦੇ ਪਿਛੋਕੜ ਦੇ ਵਿੱਚ ਜਿਹੜਾ ਔਰ ਅਸੀਂ ਇਹ ਖਦਸ਼ਾ ਜ਼ਾਹਰ ਕੀਤਾ ਸੀ ਕਿ ਵੀ ਇਹ ਕੋਈ ਨਾ ਕੋਈ ਫਾਲਸ ਫਲੈਗ ਆਪਰੇਸ਼ਨ ਕਰਕੇ ਕਿਉਂਕਿ ਪਾਕਿਸਤਾਨ 'ਚ ਇਸ ਵੇਲੇ ਅੰਦਰੂਨੀ ਜਿਹੜਾ ਆਪਸੀ ਖਿੱਚੋਤੂ ਹੈ ਉਹ ਕਾਫੀ ਜ਼ਿਆਦਾ ਹੈ ਔਰ ਅਫਸੋਸਨਾਕ ਵੀ ਹੈ, ਦੁਖਦਾਇਕ ਵੀ ਇੱਕ ਪਾਕਿਸਤਾਨ ਦੇ ਵੈਲ ਵਿਸ਼ਰ ਹੋਣ ਦੇ ਨਾਤੇ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਭਾਈ ਇਹ ਉਸੇ ਹੋਰ ਪਾਸੇ ਫਸੇ ਹੋਏ ਨੇ ਔਰ ਇਹ ਨਾ ਹੋਏ ਕਿ ਇੰਡੀਆ ਜਿਹੜਾ ਜਿਹਦੀਆਂ ਇੰਟੈਂਸ਼ਨਸ ਨਜ਼ਰ ਆ ਰਹੀਆਂ ਨੇ ਕਿ ਭਾਈ ਇਹ ਕਿਵੇਂ ਕੈਰੀ ਅੱਖ ਰੱਖ ਰਹੇ ਨੇ, ਕਿਵੇਂ ਇਹਨਾਂ ਨੇ ਉਹਦੀ ਬੀਬੀ ਇਲਹਾਨ ਜਿਹੜੀ ਮਿਨੇਸੋਟਾ ਤੋਂ ਕਾਂਗਰਸ ਫੋਰਮੈਨ ਉਹਦੀ ਆਜ਼ਾਦ ਕਸ਼ਮੀਰ ਵਿਜ਼ਿਟ ਨੂੰ ਲੈ ਕੇ ਕਾਮਾ ਰੌਲੀ ਪਾਈ, ਬੋਰਿਸ ਜੌਨਸਨ ਦੀ ਵਿਜ਼ਿਟ ਹੁੰਦੀ ਹੈ ਕਸ਼ਮੀਰ ਜਾਂ ਦੂਜੇ ਦੀ ਮੈਂਸ਼ਨ ਤੱਕ ਨਹੀਂ ਹੁੰਦਾ, ਰਾਦਰ ਮੁਸਲਮਾਨਾਂ ਨੂੰ ਸਿੱਧਾ ਟਾਰਗੇਟ ਕੀਤਾ ਜਾਂਦਾ ਹੈ ਔਰ ਉਹ ਐਂਟਾਈ ਐਕਸਟ੍ਰੀਮਿਜ਼ਮ ਟਾਸਕ ਫੋਰਸ ਬਣਾਉਣ ਦੀ ਗੱਲ ਕਰਕੇ ਉੱਥੇ ਆਉਂਦਾ ਹੈ ਕਿਉਂਕਿ ਉਹਦੇ ਥੱਲੇ ਇਕੱਲੇ ਖਾਲਿਸਤਾਨੀ ਨਹੀਂ ਯੂਕੇ ਜੀਵਨ ਕਸ਼ਮੀਰੀ ਆਜ਼ਾਦੀ ਪਸੰਦ ਜਿਹੜੇ ਨੇ ਉਹ ਵੀ ਉਸ ਦਾ ਹਿੱਸਾ ਬਣ ਜਾਂਦੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਇਹ ਸਾਹਮਣੇ ਨਹੀਂ ਸੀ ਕਿ ਵੀ ਇਹ ਤਾਂ ਠੀਕ ਹੈ ਕਿ ਮੋਦੀ ਕਸ਼ਮੀਰ ਵਾਦੀ 'ਚ ਨਹੀਂ ਗਿਆ ਔਰ 5 ਅਗਸਤ 2019 ਤੋਂ ਬਾਅਦ ਪਹਿਲੀ ਵਿਜ਼ਿਟ ਜਿਹੜਾ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਬਣਾਈ ਹੋਈ ਹੈ ਉਹਦੇ 'ਚ ਹੈ, ਪਰ ਸਾਂਬੇ ਦੇ ਵੇੜੇ ਉਹ ਕੀ ਕਰੇਗਾ ਕੋਈ ਐਸਾ ਵੀ ਨਹੀਂ ਆਇਆ ਕਿ ਉਹਨੇ ਕੋਈ ਵੱਡੇ ਪਬਲਿਕ ਜਲਸੇ ਨੂੰ ਐਡਰੈਸ ਕਰਨਾ। ਇੱਕ ਤਾਂ ਇਹ ਪ੍ਰਭਾਵ ਦੇਣਾ ਚਾਹੁੰਦੇ ਸੀ ਕਿ ਜੀ ਉੱਥੇ ਨੋਰਮੈਲਸੀ ਹੋ ਗਈ ਹੈ, ਉਹ ਵੀ ਅਜੇ ਵਾਦੀ 'ਚ ਨਹੀਂ। ਦੂਸਰੇ ਲੇਕਿਨ ਇਸ ਤੋਂ ਵੀ ਖਤਰਨਾਕ ਜੋ ਕਿ ਜਦੋਂ ਤੁਸੀਂ ਪ੍ਰੋਜੈਕਟਸ ਦੇ ਹਵਾਲੇ ਨਾਲ ਦੇਖਦੇ ਹੋ ਜੀ ਉਹਨੇ ਕਿਹਦਾ ਫਾਊਂਡੇਸ਼ਨ ਸਟੋਨ ਰੱਖਿਆ ਤੇ ਕੀ ਕੀਤਾ ਸੋ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਵੀ ਉਹਨੇ ਚਨਾਬ ਦਰਿਆ ਦੇ ਉੱਤੇ ਜਿਹੜਾ ਫਾਊਂਡੇਸ਼ਨ ਸਟੋਨ ਰੈਟਲ ਐਂਡ ਕਵਾਰ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟਸ ਜਿਹੜਾ 850 ਮੈਗਾਵਾਟ ਫੈਸਿਲਿਟੀ ਜਿਹੜੀ ਹੈ ਉਹ ਜਨਰੇਟ ਕਰੇਗਾ ਚਨਾਬ ਰਿਵਰ ਦੇ ਉੱਤੇ ਕਿਸ਼ਤਵਾੜ ਦੇ ਨੇੜੇ ਔਰ 5300 ਕਰੋੜ ਰੁਪਏ ਦੇ ਖਰਚ ਨਾਲ। ਇਸੇ ਤਰ੍ਹਾਂ ਜਿਹੜਾ ਇੱਕ ਹੋਰ ਪ੍ਰੋਜੈਕਟ ਹੈ ਇੱਕ ਸੇਮ ਰਿਵਰ ਦੇ ਉੱਤੇ ਉਹ 4500 ਕਰੋੜ ਦੇ ਖਰਚ ਨਾਲ। ਹੁਣ ਇਹ ਸਾਰਾ ਇੱਕ ਤਾਂ ਉਹ ਇਹ ਪ੍ਰਭਾਵ ਦੇਣਾ ਚਾਹੁੰਦਾ ਔਰ ਇਹ ਕਿ ਜੀ ਦੇਖੋ ਕਸ਼ਮੀਰ ਦੇ ਵਿੱਚ ਬੜੀ ਇਨਵੈਸਟਮੈਂਟ ਜੰਮੂ ਕਸ਼ਮੀਰ 'ਚ ਆ ਰਹੀ ਹੈ, ਇਹਦੀ ਪ੍ਰੋਸਪੈਰਿਟੀ ਔਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਔਰ ਇਹ ਸਾਰੇ ਨੂੰ। ਲੇਕਿਨ ਮੇਰਾ ਇਹ ਸ਼ੁਰੂ ਤੋਂ ਹੀ ਮੰਨਣਾ ਹੈ ਕਿ ਪਾਕਿਸਤਾਨ ਜੇ ਬੇਸ਼ੱਕ ਜਦੋਂ ਅਸੀਂ ਕਸ਼ਮੀਰ ਦੀ ਗੱਲ ਕਰਦੇ ਹਾਂ ਕੱਲੀ ਗੱਲ ਹਿਊਮਨ ਰਾਈਟਸ ਵਾਇਲੇਸ਼ਨ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਨਹੀਂ ਹੈ। ਪਾਕਿਸਤਾਨ ਦੀ ਜੇ ਸ਼ਾਹ ਰਗ ਕਹਿਣਾ ਹੋਏ ਤੇ ਉਹ ਭਾਰਤ ਦੇ ਕੋਲ ਹੈ ਇੰਡਸ ਵਾਟਰ ਟ੍ਰੀਟੀ ਦੇ ਰੂਪ ਦੇ ਵਿੱਚ ਕਿਉਂਕਿ ਇਹ ਦੋਵੇਂ ਵੱਡੇ ਦਰਿਆ ਚਨਾਹ ਤੇ ਜੇਹਲਮ ਜਿਹੜੇ ਕਸ਼ਮੀਰ ਵਾਦੀ 'ਚੋਂ ਗੁਜ਼ਰਦੇ ਨੇ ਔਰ ਇੰਡਸ ਵਾਟਰ ਟ੍ਰੀਟੀ 1960 ਦੇ ਥੱਲੇ ਜਿਹਨੂੰ
ਉਸ ਵੇਲੇ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਅਯੂਬ ਖਾਨ ਔਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਹਿਰੂ ਨੇ ਕਰਾਚੀ ਦੇ ਵਿੱਚ ਦਸਤਖਤ ਕੀਤੇ ਸੀ। ਉਹਦੇ ਥੱਲੇ 3 ਦਰਿਆ ਸਤਲੁਜ, ਬਿਆਸ, ਰਾਵੀ, ਇਹ ਅਪਰ ਪੰਜਾਬ ਦੇ ਨੇ, ਇਹਨਾਂ ਦੇ ਲੋਅਰ ਔਰ ਅਪਰ ਰਾਈਪੇਰੀਅਨ ਰਾਈਟ ਦੋਨੋਂ, ਚਨਾਹ, ਜੇਹਲਮ ਔਰ ਇੰਡਸ, ਇਹ ਪਾਕਿਸਤਾਨ ਨੂੰ ਦਿੱਤੇ ਗਏ। ਹੁਣ ਇਹ ਜਿਹੜੀ ਚਨਾਹ ਦੇ ਉੱਤੇ, ਜਿਹਨੂੰ ਚਨਾਬ ਕਿਹਾ ਜਾਂਦਾ ਹੈ ਪੰਜਾਬੀ 'ਚ, ਸ਼ੁੱਧ ਪੰਜਾਬੀ 'ਚ ਅਸੀਂ ਚਨਾਹ ਦਰਿਆ ਕਹਿੰਦੇ ਹਾਂ, ਉਸ ਦੇ ਉੱਤੇ ਇਹ ਪ੍ਰੋਜੈਕਟ ਜਿਹੜੇ ਲਾਣੇ ਇਹ ਜ਼ਾਹਰ ਹੈ ਵਾਇਓਲੇਸ਼ਨ, ਔਰ ਪਾਕਿਸਤਾਨ ਨੇ ਬਿਲਕੁਲ ਠੀਕ ਜਿਹੜਾ ਹੈ ਇਸ ਦੇ ਉੱਤੇ ਰਿਐਕਟ ਕੀਤਾ। ਉਹਨਾਂ ਨੇ ਕਿਹਾ ਵੀ ਇਹ ਡਾਇਰੈਕਟ ਕੰਟਰਾਵੈਂਸ਼ਨ ਹੈ ਇੰਡਸ ਵਾਟਰ ਟ੍ਰੀਟੀ ਦੀ, ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਭਾਰਤ ਦਾ ਪ੍ਰਾਈਮ ਮਿਨਿਸਟਰ ਜਿਹਨੇ ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਆਰਟੀਕਲ 370 ਦੇ ਨਾਲ, ਹੁਣ ਉਹ ਇਹ ਪ੍ਰਭਾਵ ਦੇਣਾ ਚਾਹੁੰਦਾ ਹੈ ਕਿ ਵੀ ਜਿਵੇਂ ਉੱਥੇ ਹਾਲਾਤ ਨਾਰਮਲ ਵਰਗੇ ਨੇ। ਔਰ ਇਹ ਗੱਲ ਇਕੱਲੀ ਪਾਕਿਸਤਾਨ ਨੇ ਨਹੀਂ ਕਹੀ, ਈਵਨ ਜਿਹੜੀ ਜੰਮੂ ਕਸ਼ਮੀਰ ਦੀ ਪ੍ਰਮੁੱਖ ਪਾਰਟੀ ਹੈ PDP ਔਰ CPIM, ਉਹਨਾਂ ਨੇ, ਮੋਦੀ ਨੇ ਜਿਹੜੀ ਉੱਥੇ ਸਪੀਚ ਕੀਤੀ, ਉਹਨੇ ਕਿਹਾ ਵੀ ਮੋਦੀ ਕਹਿ ਰਿਹਾ ਅਸੀਂ ਨੌਜਵਾਨਾਂ ਨੂੰ ਜਿਹੜਾ ਉਹ ਰੁਜ਼ਗਾਰ ਔਰ ਬਹੁਤ ਉਹਨਾਂ ਦਾ ਹੈ, ਇਹ ਕਿੱਥੇ ਆ। ਆਈ ਹੈਡ ਨੋ ਐਕਸਪੈਕਟੇਸ਼ਨ ਫਰਮ ਪ੍ਰਾਈਮ ਮਿਨਿਸਟਰ ਮੋਦੀਜ਼ ਵਿਜ਼ਿਟ, I fail to understand what future for the youth the Prime Minister was talking about. The youths are facing charges under Public Safety Act and Unlawful Activities Prevention Act, which their grandparents and parents didn't see, PDP President Mehbooba Mufti said. ਉਹਨੇ ਕਿਹਾ ਵੀ ਇਹ ਕਿਵੇਂ ਝੂਠਾ ਨੈਰੇਟਿਵ ਬਿਲਡ ਕਰ ਰਿਹਾ ਜੀ, ਅਸੀਂ ਇੰਨੀ ਇਨਵੈਸਟਮੈਂਟ ਆ ਰਹੀ ਹੈ ਦੂਜੇ। ਉਹਨਾਂ ਨੇ ਕਿਹਾ ਵੀ ਜਿਹੜੇ ਯੂਥ ਹੈ ਉਹਨੂੰ ਤਾਂ UAPA ਔਰ ਪਬਲਿਕ ਸੇਫਟੀ ਐਕਟ ਦੇ ਥੱਲੇ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ, ਔਰ ਇਹ ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਹੀ ਇਸ ਵੇਲੇ ਸੁਪਰੈਸ਼ਨ ਦੀ ਲਾਈਨ ਲੈ ਰਿਹਾ, ਔਰ ਮੇਰਾ ਆਪਣਾ ਇਹ ਪਾਰਟ ਹੈ। ਔਰ ਉਹਨੇ ਨਾਲ ਦੀ ਨਾਲ ਈਵਨ ਜਿਹੜੀ ਇਲੈਕਟ੍ਰਿਸਿਟੀ ਜਨਰੇਟਡ ਇਨ ਜੰਮੂ ਐਂਡ ਕਸ਼ਮੀਰ ਇਜ਼ ਸਪਲਾਈਡ ਆਊਟਸਾਈਡ ਟੂ ਇਲੂਮੀਨੇਟ ਥਾਊਜ਼ੈਂਡਸ ਆਫ ਫੈਕਟਰੀਜ਼, ਇੰਡਸਟਰੀ ਐਂਡ ਹਾਊਸਿਸ, ਕਿ ਵੀ ਇਹ ਜਿਹੜੀ ਇੱਥੇ ਬਿਜਲੀ ਤਿਆਰ ਹੋ ਰਹੀ ਹੈ ਜੇ ਕਿਸ਼ਤਵਾੜ ਜਾਂ ਸਾਂਬਾ ਜਾਂ ਚਨਾਹ ਦੇ, ਉਹ ਤਾਂ ਬਾਹਰ ਜਾਏ। ਔਨ ਦਾ ਕੰਟਰੇਰੀ, J&K is pushed into the worst kind of darkness during Sehri, pre-dawn time during Ramadan and Iftar. People are put to the worst power cuts. ਹੁਣ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜੀ ਅਸੀਂ ਇਹ ਵੀ ਕਰਨਾ ਉਹ ਵੀ, ਔਰ ਇਸ ਵੇਲੇ ਜ਼ਾਹਰ ਹੈ ਰਮਜ਼ਾਨ ਦਾ ਮਹੀਨਾ, ਮੁਬਾਰਕ ਮਹੀਨਾ ਚੱਲ ਰਿਹਾ ਹੈ, ਔਰ ਸਹਿਰੀ ਖਾ ਕੇ ਫਿਰ ਸਾਰਾ ਦਿਨ ਰੋਜ਼ਾ ਰੱਖਣ ਦਾ ਹੁੰਦਾ, ਪਰ ਐਨ ਉੱਥੇ ਪੂਰਾ ਕੱਟ ਲਾਏ ਹੋਏ ਨੇ। ਔਰ ਇਹ ਸਾਰੇ ਦੇ ਚੱਲਦੇ ਆ। ਈਵਨ ਗੱਲ ਇਹ ਨਹੀਂ ਹੈ ਕਿ ਉੱਥੇ ਇਹਨਾਂ ਨੇ ਇੰਡੀਕੇਸ਼ਨ ਦਿੱਤੀ ਹੈ ਕਿ, ਔਰ ਮੇਰਾ ਆਪਣਾ ਇਹ ਖਿਆਲ ਹੈ ਵੀ ਕੱਲ੍ਹ ਨੂੰ ਜੇ ਪਾਕਿਸਤਾਨ ਯੀਲਡ ਕਰਦਾ ਚਲਾ ਗਿਆ, ਕਸ਼ਮੀਰ ਦੇ ਮੁੱਦੇ ਨੂੰ ਵੀ ਉਸ ਲੈਵਲ 'ਤੇ ਜਿਉਂਦਾ ਨਾ ਰੱਖਿਆ, ਤੇ ਜੇ ਇੰਡੀਆ ਇੰਡਸ ਵਾਟਰ ਟ੍ਰੀਟੀ ਨੂੰ ਸਕ੍ਰੈਪ ਕਰ ਦਿੰਦਾ ਯੂਨੀਲੈਟਰਲੀ, ਔਰ ਉਦੋਂ ਪਾਕਿਸਤਾਨ ਕੀ ਕਰੇਗਾ। ਸੋ ਅਸੀਂ ਸਮਝਦੇ ਹਾਂ ਵੀ ਗੱਲ ਇਹ ਨਹੀਂ ਹੈ ਕਿ ਜਸਟ ਬਿਆਨ ਕੀ ਦਿੱਤਾ, ਕਿਹਨੇ ਕੀ ਕਿਹਾ, ਇਹਨਾਂ ਦੀ ਤੁਸੀਂ ਨੀਅਤ ਦੇਖੋ। ਰਾਜਨਾਥ ਸਿੰਘ ਦੇ ਬਿਆਨ ਟੈਰਰਿਜ਼ਮ ਨਾਲ ਜੋੜ ਕੇ ਜੀ ਅਸੀਂ ਅੰਦਰ ਜਾ ਕੇ ਵੀ ਅਟੈਕ ਕਰਾਂਗੇ, ਔਰ ਪਹਿਲੇ ਵੀ ਮੋਦੀ ਦਾ ਕਿ ਜੀ ਹਮਨੇ ਅੰਦਰ ਜਾ ਕੇ ਅੰਦਰ ਘੁਸ ਕੇ ਮਾਰਾ, ਤੇ ਫਿਰ ਤੁਹਾਨੂੰ ਇਹਨਾਂ ਦੀ ਨਜ਼ਰ ਆ ਜਾਂਦਾ ਕਿ ਭਾਈ ਇਹਨਾਂ ਦੀਆਂ ਇੰਟੈਂਸ਼ਨਸ ਕੀ ਨੇ। ਸੋ ਸਾਡਾ ਕੰਮ ਤਾਂ ਇੱਕ ਪਹਿਰੇਦਾਰ ਵਾਂਗ ਜਾਗਤੇ ਰਹੋ ਕਰਨਾ। ਪਰ ਅਫਸੋਸ ਇਸ ਵੇਲੇ ਹੈ ਵੀ ਪਾਕਿਸਤਾਨੀ ਕੌਮ ਬੜੀ ਬੁਰੀ ਤਰ੍ਹਾਂ ਵੰਡੀ ਹੋਈ ਹੈ, ਔਰ ਉਹਨਾਂ ਦੀਆਂ ਪ੍ਰਾਇਰਟੀਜ਼ ਉਹਨਾਂ ਨੂੰ ਸ਼ਾਇਦ ਨਜ਼ਰ ਹੀ ਨਹੀਂ ਆ ਰਿਹਾ ਕਿ ਭਾਈ ਲਾਈਨ ਆਫ ਕੰਟਰੋਲ ਦੇ ਇਸ ਪਾਸੇ ਕੀ ਕਰ ਰਹੇ ਨੇ, ਕਿੱਧਰ ਨੂੰ ਗੱਲ ਜਾ ਰਹੀ ਹੈ। ਔਰ ਈਵਨ ਪਾਕਿਸਤਾਨ ਦੇ ਵਿੱਚ ਜਿਹੜੀ ਇਸ ਕਿਸਮ ਦੀ ਇੱਕ ਖਾਨਾ ਜੰਗੀ ਦੀ ਜਿਹੜੀ ਹੈ ਨੋਈਅਤ ਬਣਦੀ ਚਲੀ ਜਾ ਰਹੀ ਹੈ, ਜੇ ਇਹਨੂੰ ਉਹਨਾਂ ਦੇ ਸੀਨੀਅਰ ਐਲੀਮੈਂਟਸ ਨੇ, ਉਹਨਾਂ ਦੇ ਰੀਅਲ ਜਿਹੜੇ ਲੋਕ ਜਿਹੜੇ ਨੇ ਉਹ ਵਤਨ ਪ੍ਰਸਤ ਨੇ, ਉਹਨਾਂ ਨੇ ਨਾ ਰੋਕਿਆ ਤੇ ਇਹ ਕੋਈ ਵੀ ਸ਼ਕਲ ਅਖਤਿਆਰ ਕਰ ਸਕਦਾ। ਬਿਲਕੁਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।